व्यूअर्स वेलकम बैक इन आवर प्रोग्राम जी डॉक्टर साहब जिस तरह कि ਆਪਾਂ ਆਪਣੇ ਪਾਕਿਸਤਾਨੀ ਵੀਰ ਭੈਣਾਂ ਨੂੰ ਦਾ ਅੱਜ ਆਜ਼ਾਦੀ ਦਿਵਸ ਹੈਗਾ ਉਸ ਮੌਕੇ ਆਪਾਂ ਗੱਲਬਾਤ ਕਰ ਰਹੇ ਹਾਂ ਉਸੇ ਹੀ ਵਿਚਾਰ ਨੂੰ ਆਪਾਂ ਜਾਰੀ ਰੱਖਾਂਗੇ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਅਸੀਂ ਬੇਸ਼ੱਕ ਥੋੜਾ ਜਿਹਾ ਟੱਚ ਕੀਤਾ ਹੈ ਪਹਿਲੇ ਸੈਗਮੈਂਟ ਜਿਹੜੀ ਸਾਂਝਾਂ ਦੀ ਗੱਲ ਹੈ ਰੂਹਾਨੀਅਤ ਦੀ ਕੁਝ ਪਾਰਟ ਜਿਹੜੇ ਕਿਉਂਕਿ ਹਿਸਟੋਰੀਅਨ ਵੀ ਸਾਡੇ ਨਹੀਂ ਸੀ ਅੱਜ ਵੀ ਨਹੀਂ ਨੇ ਜਾਂ ਉਹ ਮੁਗਲ ਕੋਰਟ ਦੇ ਸੀ ਜਿਨ੍ਹਾਂ ਦਾ ਆਪਣਾ ਇੰਟਰਸਟ ਸੀ ਜਾਂ ਹਿੰਦੂ ਸਨ ਉਹਨਾਂ ਨੇ ਵੈਸੇ ਹੀ ਕੰਮ ਵਿਗਾੜਿਆ ਤੇ ਜਿਹੜੇ ਈਵਨ 20ਵੀਂ ਸਦੀ 'ਚ ਵੀ ਹਿੰਦੂ ਹਿਸਟੋਰੀਅਨ ਆਏ ਕੋਈ ਸੀਤਾਰਾਮ ਕੋਹਲੀ ਕੋਈ ਮਜਮੂਦਾਰ ਕੋਈ ਇੰਦੂ ਭੂਸ਼ਣ ਬੈਨਰਜੀ ਕੋਈ ਪਤਾ ਨਹੀਂ ਕਿਹੜਾ ਸਰਕਾਰ ਉਹਨਾਂ ਨੇ ਵੀ ਸਿੱਖਾਂ ਨੂੰ ਜਿਹੜਾ ਉਹ ਇੱਕ ਜਸਟ ਹਿੰਦੂਆਂ ਦੀ ਸੌਰਡ ਆਰਮ ਖੜਕਤਾਰੀ ਬਾਂਹ ਬਣਾਉਣ ਦਾ ਹੀ ਕੀਤਾ ਲੇਕਿਨ ਜਦੋਂ ਜਿਉਂ-ਜਿਉਂ ਹੁਣ ਸਾਡੇ ਸਿੱਖ ਇੰਟੈਲੈਕਚੁਅਲ ਜਿਹੜੇ ਥੋੜ੍ਹੇ ਬਹੁਤ ਕਮਿਟਮੈਂਟ ਰੱਖਦੇ ਨੇ ਸਿੱਖੀ ਨਾਲ ਪੰਥ ਨਾਲ ਉਹ ਉਹਨੂੰ ਡਿੱਗ ਕਰ ਰਹੇ ਨੇ ਹਿਸਟਰੀ ਨੂੰ ਔਰ ਕੁਝ ਚੀਜ਼ਾਂ ਜਿਹੜੀਆਂ ਮੀਡੀਆ ਕਿਉਂਕਿ ਹਮੇਸ਼ਾ ਸੈਂਸੇਸ਼ਨ ਲਈ ਲੁੱਕ ਕਰਦਾ ਔਰ ਉਹਨੂੰ ਜਦੋਂ ਕੋਈ ਐਸੀ ਸਟੋਰੀ ਜਿਹੜੀ ਕਿ ਆਲਰੇਡੀ ਐਸਟੈਬਲਿਸ਼ਡ ਨਾਰਮ ਨਾਲੋਂ ਵੱਖਰੀ ਹੁੰਦੀ ਹੈ ਮਿਲਦੀ ਹੈ ਤੇ ਉਹ ਉਹਨੂੰ ਫਿਰ ਇੱਕਦਮ ਚੁੱਕ ਲੈਂਦੇ ਨੇ ਉਹ ਵੀ ਗੱਲ ਬਣ ਜਾਂਦੀ ਹੈ ਹੁਣ ਬਹੁਤ ਵਾਰ ਕਿਉਂਕਿ ਦੋ ਗੁਰੂ ਸਾਹਿਬਾਨ 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਉਹਨਾਂ ਦੇ ਨਾਲ ਜੰਗਜੂ ਕਰੈਕਟਰ ਜੁੜਦਾ ਹੈ 6ਵੇਂ ਪਾਤਸ਼ਾਹ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਦੇ ਨੇ ਔਰ 4 ਜੰਗਾਂ ਉਸ ਵੇਲੇ ਦੇ ਜਿਹੜਾ ਬਾਦਸ਼ਾਹ ਸ਼ਾਹਜਹਾਂ ਜਾਂ ਲਾਹੌਰ ਦੇ ਸੂਬੇਦਾਰ ਨੇ ਉਹਨਾਂ ਦੇ ਜਿਹੜੀਆਂ ਫੌਜਾਂ ਦੇ ਨਾਲ ਹੁੰਦੀਆਂ ਨੇ ਔਰ ਜ਼ਾਹਰ ਹੈ ਵੀ 10ਵੇਂ ਪਾਤਸ਼ਾਹ ਖਾਲਸਾ ਸਾਜਨਾ ਔਰ ਔਰੰਗਜ਼ੇਬ ਦੇ ਨਾਲ ਜਿਹੜੀ ਟੱਕਰ ਦਾ ਸ਼ੁਰੂਆਤ ਹੁੰਦੀ ਔਰ ਬਹੁਤ ਵਾਰ ਇਹ ਜਿਹੜਾ ਇੰਟਾਈ ਮੁਸਲਮ ਬਾਇਜ਼ ਹੈ ਕਈ ਵਾਰ 5 ਗੁਰੂ ਸਾਹਿਬਾਨ ਤੱਕ ਤਾਂ ਹੋਏਗਾ ਕਿਉਂਕਿ ਅਕਬਰ ਵੀ ਆਇਆ ਉਸ ਤੋਂ ਪਹਿਲਾਂ ਹਮਾਯੂੰ ਵੀ ਆਇਆ ਦੂਸਰਾ ਵੀ ਹੋਇਆ ਉੱਥੋਂ ਇਹ ਜਿਹੜੀ ਹਿੰਦੂ ਤਵੀਆਂ ਦੀ ਲਾਈਨ ਹੈ ਕਿ ਵੀ ਉਹਨੂੰ ਜਿਹੜਾ ਹੈ ਉਹ ਸੌਰਡ ਆਰਮ ਬਣਾਉਣ ਦੀ ਹਿੰਦੂਆਂ ਦੇ ਸਿੱਖਾਂ ਨੂੰ ਉਹਦੀ ਸ਼ੁਰੂਆਤ ਹੁੰਦੀ ਮੈਂ ਜਿਹੜੀ ਗੱਲ ਕਰਕੇ ਇਸ ਪਾਰਟ ਨੂੰ ਹੁਣ ਡਿਸਕਸ ਕਰ ਰਿਹਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ ਬਣਾਇਆ ਔਰ ਦਿੱਲੀ ਤਖਤ ਤੋਂ 2 ਫੁੱਟ ਉੱਚਾ ਪਹਿਲੇ ਜਿਹੜੇ ਰਬਾਬੀ ਨੇ ਭਾਈ ਨੱਥਾ ਤੇ ਅਬਦੁੱਲਾ ਇੱਕ ਪਿੰਡ ਸੁਰ ਸਿੰਘ ਦੇ ਨੇ ਇੱਕ ਪਿੰਡ ਸੁਲਤਾਨਵਿੰਡ ਦੇ ਨੇ ਉਹਨਾਂ ਨੇ ਜਿਹੜੀ ਪਹਿਲੀ ਢਾਡੀ ਵਾਰ ਗਾਵੀ ਉਹ ਇਹੀ ਸੀ ਕਿ ਉਸ 2 ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਹੁਣ ਜ਼ਾਹਰ ਹੈ ਕਿ ਮੀਰੀ ਪੀਰੀ ਦਾ ਕਾਨਸੈਪਟ ਹੁਣ ਅਸੀਂ ਜਦੋਂ ਇਸਲਾਮ ਦੇ ਨਾਲ ਜਾਂ ਮੁਸਲਮਾਨ ਭਰਾਵਾਂ ਦੇ ਨਾਲ ਸਾਂਝ ਦੀ ਗੱਲ ਦੇਖਦੇ 4 ਜੰਗਾਂ 6ਵੇਂ ਪਾਤਸ਼ਾਹ ਨੇ ਸ਼ਾਹਜਹਾਂ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਨਾਲ ਲੜੀਆਂ ਉਹਨਾਂ ਦੇ ਵਿੱਚ ਅੰਮ੍ਰਿਤਸਰ ਦੀ ਜੰਗ ਹੈ ਮਹਿਰਾਜ ਜਿਹੜਾ ਮਾਲਵੇ 'ਚ ਹੈ ਬਠਿੰਡਾ ਏਰੀਏ 'ਚ ਉਹਦੀ ਜੰਗ ਹੈ ਕਰਤਾਰਪੁਰ ਦੀ ਜੰਗ ਹੈ ਤੇ ਇੱਕ ਹਰਗੋਬਿੰਦਪੁਰ ਦੀ ਜੰਗ ਹੈ ਹੁਣ 2 ਚੀਜ਼ਾਂ ਜਿਹੜੀਆਂ ਬੜੀਆਂ ਪ੍ਰੋਮੀਨੈਂਟਲੀ ਉਸ ਦੇ ਦੌਰਾਨ ਨਿਕਲਦੀਆਂ ਨੇ ਕਿ ਉਹਨਾਂ ਜੰਗਾਂ ਦੇ ਵਿੱਚ ਜ਼ਾਹਰ ਹੈ ਵੀ ਸਿੱਖ ਵੀ ਮਾਰੇ ਗਏ ਮੁਸਲਮਾਨ ਜਿਹੜੇ ਉਹਨਾਂ ਦੀ ਫੌਜਾਂ ਦੇ ਸੀ ਔਰ ਜਦੋਂ ਅੱਜ ਅਸੀਂ ਡਿਗਨਿਟੀ ਇਨ ਡੈਥ ਕਹਿੰਦੇ ਹਾਂ ਜਨੀਵਾ ਪ੍ਰੋਟੋਕੋਲਸ ਦੀ ਗੱਲ ਕਰਦੇ ਹਾਂ 6ਵੇਂ ਪਾਤਸ਼ਾਹ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਕਿ ਜੰਗ ਤੋਂ ਬਾਅਦ ਜਦੋਂ ਜੰਗ ਖਤਮ ਹੋਈ 4 ਜੰਗਾਂ ਗੁਰੂ ਸਾਹਿਬ ਨੇ ਜਿੱਤੀਆਂ ਕਿ ਜਿਹੜੇ ਮੁਸਲਮਾਨ ਫੌਜੀ ਨੇ ਉਹਨਾਂ ਦੇ ਮ੍ਰਿਤਕ ਸਰੀਰ ਇਕੱਠੇ ਕਰਕੇ ਦਫਨਾਉਣਾ ਔਰ ਜਿਹੜੇ ਸਿੱਖ ਨੇ ਉਹਨਾਂ ਦਾ ਸੰਸਕਾਰ ਹੁਣ ਜ਼ਾਹਰ ਹੈ ਕਿ ਮੁਸਲਮਾਨ ਤਾਂ ਹਮਲਾਵਰ ਫੌਜ ਦੌੜ ਜਾਂਦੀ ਹੈ ਪਰ ਇਹ ਸੀ ਸਤਕਾਰ ਈਵਨ ਇਨ ਡੈਥ ਔਰ ਉਹਨਾਂ ਨੇ ਪ੍ਰੋਪਰਲੀ ਜਿਵੇਂ ਅਖੀਰਲੀ ਨਮਾਜ਼ ਅਦਾ ਹੁੰਦੀ ਹੈ ਉਸ ਨੂੰ ਬੁਲਾ ਕੇ ਔਰ ਪੂਰਾ ਉਹਨਾਂ ਸਾਰਿਆਂ ਨੂੰ ਦਫਨਾਉਣਾ ਹੁਣ ਇੱਕ ਸਟੋਰੀ ਜਿਹੜੀ ਕੱਲ ਕੁਦਰਤੀ 14 ਅਗਸਤ ਤੋਂ ਪਹਿਲਾਂ ਉਹਦਾ ਈਵ BBC ਦੀ ਹਿੰਦੀ ਸਰਵਿਸ ਨੇ ਕੀਤੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਹੁਣ ਹਰਗੋਬਿੰਦਪੁਰ ਭਾਵੇਂ ਨੀ ਗੁਰੂ ਅਰਜਨ ਸਾਹਿਬ ਦੇ ਵੇਲੇ ਰੱਖੀ ਗਈ ਔਰ ਇਹ ਉਹ ਸ਼ਹਿਰ ਹੈ ਜਿਹੜੀ ਕਿਸੇ ਵੇਲੇ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਹਨਾਂ ਦੀ ਮਿਸਲ ਰਾਮਗੜੀਆਂ ਦਾ ਹੈੱਡਕੁਆਟਰ ਵੀ ਰਿਹਾ ਹਰਗੋਬਿੰਦਪੁਰ ਔਰ ਮੈਨੂੰ ਇੱਕ ਬੀਬੀ ਜਿਹੜੇ ਕਿ ਯੂਨੈਸਕੋ ਦੇ ਇਸ ਸਾਰੇ ਫੀਲਡ ਨਾਲ ਡੀਲ ਕਰਦੇ ਨੇ ਸਿੱਖ ਬੀਬੀ ਹੈ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਹਿੰਦੇ ਜੀ ਹਰਗੋਬਿੰਦਪੁਰ ਦੀ ਜਿਹੜੀ ਥੱਲੇ ਲੇਆਊਟ ਜਾਂ ਦੂਜਾ ਹੁਣ ਹਾਲਾਂਕਿ 400 ਸਾਲ ਪਹਿਲਾਂ ਦਾ ਉਹਦਾ ਨਕਸ਼ਾ ਉਹ ਐਕਸਕਲੂਸਿਵ ਸਿੱਖ ਸਿਟੀ ਗੁਰੂ ਸਾਹਿਬ ਨੇ ਫਾਊਂਡ ਕੀਤਾ ਉਹਨੇ ਕਿਹਾ ਜੀ ਰਿਮਾਰਕੇਬਲ ਹੈ ਵੀ ਜੇ ਤੁਸੀਂ ਉਸ ਲੈਵਲ ਤੇ ਈਵਨ ਯੂਰਪ ਆਰਕੀਟੈਕਟ ਔਰ ਦੂਸਰਾ ਦੇਖੋ ਉਸ ਤੋਂ ਮੱਚ ਮੋਰ ਬੈਟਰ ਹੈ ਪਰ ਜਿਹੜੀ ਇੱਕ ਗੱਲ ਨੂੰ ਦੂਜਿਆਂ ਨੇ ਤਾਂ ਕੀ ਹਾਈਲਾਈਟ ਕਰਨਾ ਸੀ ਸਾਡੇ ਹਿਸਟੋਰੀਅਨਸ ਨੇ ਵੀ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਕਿ ਹਰਗੋਬਿੰਦਪੁਰ ਦੇ ਵਿੱਚ 6ਵੇਂ ਪਾਤਸ਼ਾਹ ਨੇ ਹਾਲਾਂ ਉਹ ਸਿੱਖ ਸ਼ਹਿਰ ਹੈ ਸਿੱਖਾਂ ਦੀ ਮੈਜੋਰਟੀ ਹੋਏਗੀ ਪਰ ਇਸ ਗੱਲ ਨੂੰ ਧਿਆਨ 'ਚ ਰੱਖਦੇ ਆ ਵੀ ਇੱਥੇ ਮੁਸਲਮਾਨ ਵੀ ਵਸਦੇ ਨੇ ਔਰ ਵਸਣ ਗਿਆਨ ਵਾਲੇ ਪੀਰੀਅਡ 'ਚ ਵੀ
ਇੱਕ ਮਸਜਿਦ ਤਾਮੀਰ ਕਰਵਾਈ ਗੁਰੂ ਹਰਗੋਬਿੰਦ ਸਾਹਿਬ ਨੇ, ਔਰ ਉਹਨੂੰ ਅੱਜ ਤੱਕ ਗੁਰੂ ਕੀ ਮਸਜਿਦ ਕਹਿੰਦੇ ਨੇ। ਔਰ ਉਸ ਨੂੰ ਹੁਣ ਯੂਨੈਸਕੋ ਦੇ ਵਿੱਚ ਜਿਹੜਾ ਹੈਰੀਟੇਜ ਦਾ ਦਰਜਾ ਮਿਲਦਾ ਹੈ, ਉਹ ਵੀ ਐਫਰਟ ਦੇ ਨਾਲ ਹਾਸਲ ਹੋਇਆ। ਔਰ ਈਵਨ 47 ਦੇ ਪਾਗਲਪਨ ਦੇ ਦੌਰ 'ਚ ਵੀ ਇਸ ਮਸਜਿਦ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ ਜਾਂ ਹੋਇਆ। ਉਹਨਾਂ ਨੇ ਕਿਹਾ ਜੀ ਇਹ ਗੁਰੂ ਕੀ ਮਸਜਿਦ ਹੈ। ਔਰ ਇਹ ਵੀ ਇੱਕ ਪਾਸੇ ਜਦੋਂ ਕਦੇ ਮੈਨੂੰ ਪਾਕਿਸਤਾਨੀ ਭਰਾਵਾਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਤੇ ਉਹ ਜਿਹੜਾ ਨਿਹੰਗ ਸ਼ਬਦ ਹੈ ਉਸ ਤੋਂ ਹੋਏਗਾ ਜੀ, ਕਿਉਂਕਿ ਜ਼ਾਹਰ ਹੈ ਕਿ ਜਿਵੇਂ ਤੁਰਕੀ ਦੇ ਵਿੱਚ ਜਾਂ ਦੂਜੇ ਦੇ ਉਹਨਾਂ ਦੇ ਜਾਨ ਨਿਸਾਰ ਸਨ ਜਿਹੜੇ ਮਾਰਨ ਨੂੰ ਤਿਆਰ ਸੀ, ਸੋ ਨਿਹੰਗ ਪਰੰਪਰਾ ਸਾਡੀ ਉਸ ਕਿਸਮ ਦੇ ਹੀ ਇਹ ਜਿਹੜੇ ਨੇ ਉਹ ਕਰੋ ਤੇ ਮਰੋ ਵਾਲੇ ਸੀ ਕਿ ਜੰਗ ਦੇ ਮੈਦਾਨ ਸ਼ਹੀਦੀ ਨੂੰ ਪਿਆਰ ਕਰਦੇ ਸੀ। ਸੋ ਇੱਕ ਸੈਕਸ਼ਨ ਦੇ ਵਿੱਚ ਇਹ ਵੀ ਰਿਹਾ ਕਿ ਨਿਹੰਗ ਬਹੁਤ ਫੈਨੇਟਿਕ ਨੇ। ਔਰ ਅੰਗਰੇਜ਼ਾਂ ਨੇ ਵੀ ਇਸ ਗੱਲ ਨੂੰ, ਜਦੋਂ ਉਹਨਾਂ ਨੇ ਅਕਾਲੀ ਫੂਲਾ ਸਿੰਘ ਔਰ ਉਹਨਾਂ ਦੇ ਬਾਰੇ ਜਿਹੜਾ ਆਪਣੀਆਂ ਖੁਫੀਆ ਰਿਪੋਰਟਾਂ 'ਚ ਲਿਖਿਆ ਤਾਂ ਉਹਨਾਂ ਨੇ ਕਿਹਾ ਜੀ ਬਾਕੀ ਸਾਰੇ ਅਸੀਂ ਕਾਬੂ ਕਰ ਲਏ ਨੇ, these ਨਿਹੰਗਸ ਅੰਡਰ ਦਾ ਕਮਾਂਡ ਆਫ ਫੈਨੇਟਿਕ ਫੂਲਾ ਸਿੰਘ, ਦੇ ਆਰ ਆਊਟ ਆਫ ਕੰਟਰੋਲ, ਇਹਨਾਂ ਤੇ ਸਾਡਾ ਕੋਈ ਕਾਬੂ ਨਹੀਂ। ਇਸ ਲਈ ਅੰਗਰੇਜ਼ਾਂ ਨੇ ਜਦੋਂ ਪੰਜਾਬ ਲਿਆ ਉਹਨਾਂ ਨੇ ਨਿਹੰਗਾਂ ਦਾ ਵੱਡੀ ਗਿਣਤੀ 'ਚ ਨੁਕਸਾਨ ਕੀਤਾ। ਔਰ ਇਹ ਜਿਹੜੇ ਨੇ ਉਹਨਾਂ 'ਚੋਂ ਜਿਹੜੇ ਕੁਝ ਚਲਦਾ ਵਹੀਰ ਨਿਕਲ ਗਏ, ਸਾਊਥ ਚਲੇ ਗਏ। ਹਜ਼ੂਰ ਸਾਹਿਬ ਉਦੋਂ ਨਿਜ਼ਾਮ ਹੈਦਰਾਬਾਦ ਦੇ ਕੰਟਰੋਲ 'ਚ ਸੀ, ਇਸੇ ਲਈ ਨਿਹੰਗਾਂ ਦੀ ਛਾਉਣੀ ਉੱਥੇ ਜਾ ਕੇ ਵੀ ਬਣੀ। ਔਰ ਜਿਹੜੇ ਬਚ ਗਏ ਥੋੜੇ ਬਹੁਤ ਉਹਨਾਂ ਨੂੰ ਫਿਰ ਭੰਗ ਦੇ ਹਵਾਲੇ ਕਰਤਾ। ਹੁਣ ਕਈ ਵਾਰੀ ਆ ਜਿਹੜਾ ਜਿਹਨੂੰ ਸੁੱਖਾ ਕਹਿੰਦੇ ਨੇ, ਘੋਟ ਰਹੇ ਹੁੰਦੇ ਨੇ, ਬਹੁਤੇ ਨੂੰ ਲੱਗਦਾ ਹੈ ਪਤਾ ਨਹੀਂ, ਕਿਸੇ ਨੂੰ ਪੁੱਛੋ ਕੋਈ ਭੰਗ ਪੀ ਕੇ ਵੀ ਲੜਿਆ ਕਦੇ ਨਹੀਂ, ਕਿਉਂਕਿ ਭੰਗ ਤਾਂ ਉਹੀ ਡਰਾਉਣ ਵਾਲਾ ਨਸ਼ਾ ਹੈ। ਉਹਦੇ ਨਾਲ ਕੋਈ ਇਹ ਨਹੀਂ ਹੈ ਕਿ ਕੋਈ ਉਹਨੂੰ ਕਈਆਂ ਨੂੰ ਹੁੰਦਾ ਜੀ ਵੀ ਇਹ ਨਹੀਂ ਹੈ ਗੱਲ। ਇਹ ਜਿਵੇਂ ਚੀਨੀਆਂ ਨੂੰ ਅਫੀਮ ਲਾਈ ਅੰਗਰੇਜ਼ਾਂ ਨੇ, ਸਿੱਖ ਫੌਜ 'ਚ ਸ਼ਰਾਬ ਲਿਆ ਕੇ ਸ਼ਰਾਬੀ ਬਣਾਏ, ਇਵੇਂ ਨਿਹੰਗਾਂ ਨੂੰ ਇਹ ਭੰਗ ਲਿਆ ਕੇ ਦਿੱਤੀ। ਪਰ ਜਿਹੜੀ ਸਟੋਰੀ BBC ਦੀ ਸਰਵਿਸ ਨੇ ਕੀਤੀ ਹੈ ਇਹ ਇਸ ਗੁਰੂ ਕੀ ਮਸਜਿਦ ਦੇ ਉੱਤੇ ਹੈ। ਔਰ ਇਸ ਮੌਕੇ ਜਦੋਂ ਅਸੀਂ 14 ਅਗਸਤ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਦੇ ਰਹੇ ਹਾਂ, ਇਹ ਦੱਸਦੀ ਹੈ ਗੱਲ ਕਿ ਵੀ ਸਾਡੇ ਗੁਰੂ ਸਾਹਿਬਾਨ ਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਾਂਝ, ਬਾਬਾ ਫਰੀਦ ਬੈਠੇ ਨੇ, ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ, ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਥਾਪੀਆਂ, ਉਹਨਾਂ 'ਚ ਮੰਜੀਦਾਰ ਵੀ ਮੁਸਲਮਾਨ ਨੇ। ਇਹ ਸਾਰੀ ਸਾਂਝ ਜਿਹੜੀ ਹੈ ਇਸ ਦਾ ਅਕਸਰ ਅਸੀਂ ਜ਼ਿਕਰ ਕਰਦੇ ਹਾਂ, ਪਰ ਅੱਜ ਅਸੀਂ ਉਸ ਪ੍ਰੈਕਟੀਕੈਲਿਟੀ ਦਾ ਔਰ ਇਸ ਮਸਜਿਦ ਦੀ ਸੇਵਾ ਨਿਹੰਗ ਸਿੰਘਾਂ ਕੋਲ ਹੈ। ਔਰ ਕੁਝ ਸਮਾਂ ਪਹਿਲਾਂ, ਸ਼ਾਇਦ 2 ਸਾਲ ਪਹਿਲਾਂ, ਉਹਨਾਂ ਨੇ ਇੱਕ ਸਮਾਗਮ ਕਰਕੇ ਔਕਾਫ ਬੋਰਡ ਔਰ ਜਿਹੜੇ ਪ੍ਰਬੰਧ ਵਾਲੇ ਨੇ ਉਹਨਾਂ ਨੂੰ ਸੱਦਿਆ ਤੇ ਉਹਨਾਂ ਨੇ ਨਿਹੰਗ ਸਿੰਘਾਂ ਨੇ ਕਿਹਾ ਜੀ ਅਸੀਂ ਆਪਣੀ ਨਿਭਾ ਲਈ, ਹੁਣ ਇਹਨੂੰ ਤੁਸੀਂ ਕਰੋ। ਔਰ ਉਹਨਾਂ ਦੀ ਵੀ ਇਹ ਗ੍ਰੇਸ ਸੀ, ਉਹਨਾਂ ਨੇ ਕਿਹਾ ਜੀ ਨਹੀਂ, ਇਹ ਤੁਹਾਡੇ ਤੋਂ ਵੱਧ ਕੇ ਕੌਣ ਰਾਖਾ ਹੋ ਸਕਦਾ ਇਸ ਮਸਜਿਦ ਦਾ, ਇਹਦੀ ਸੇਵਾ ਤੁਸੀਂ ਕਰੋਗੇ। ਔਰ ਇਹ ਇਸ ਖਬਰ ਦੀ ਹੈਡਲਾਈਨ ਹੈ ਗੁਰੂ ਕੀ ਮਸਜਿਦ ਜਿਸ ਦੀ ਰਖਵਾਲੀ ਕਰਦੇ ਨੇ ਨਿਹੰਗ ਸਿੱਖ। ਔਰ ਦਰਸ਼ਕ ਸਕਰੀਨ ਦੇ ਉੱਤੇ ਵੀ ਉਹਦੇ ਪਿਕਚਰਸ ਅਸੀਂ ਕੋਲੋਂ ਨਹੀਂ ਦੇ ਰਹੇ, ਇਹ BBC ਦੀ ਇਸ ਹਿੰਦੀ ਸਰਵਿਸ ਨੇ ਦਿੱਤੀਆਂ। ਔਰ ਉਹਦੀ ਸ਼ੁਰੂਆਤ ਹੈ, ਮਹਿਰਾਬਾਂ ਤੇ ਲਿਖੀਆਂ ਆਇਤਾਂ ਦੀਆਂ ਲਕੀਰਾਂ ਭਾਵੇਂ ਮੱਧਮ ਹੋ ਗਈਆਂ ਨੇ, ਟਾਇਲਸ ਤੇ ਕਲਮਕਾਰੀ ਦੇ ਉਲੀਕੇ ਗਏ ਬੇਲ ਬੂਟੇ ਵੀ ਭਾਵੇਂ ਥਾਂ ਤੋਂ ਉਖੜ ਗਏ ਨੇ, ਪਰ ਕੋਲ ਪਲਾਸਟਰ ਤੇ ਬਿਨਾਂ ਪਲਾਸਟਰ ਵਾਲੇ ਘਰਾਂ ਤੇ ਦਰਖਤਾਂ ਦੇ ਵਿਚਕਾਰ 'ਚ ਦਿਖਦੇ ਗੁੰਬਦ ਇਸ ਦੀ ਮਸਜਿਦ ਹੋਣ ਦੀ ਸਾਫ਼-ਸਾਫ਼ ਗਵਾਹੀ ਦਿੰਦੇ ਨੇ। ਪੰਜਾਬ ਦੇ ਹਰਗੋਬਿੰਦਪੁਰ 'ਚ ਮੌਜੂਦ ਉਹ ਮਸਜਿਦ ਜਿਸ ਦਾ 1947 ਦੀ ਵੰਡ ਦੇ ਦੌਰਾਨ ਦਹਿਸ਼ਤ ਦੇ ਬਾਵਜੂਦ ਵਾਲ ਵੀ ਵਿੰਗਾ ਨਾ ਹੋਇਆ ਤੇ ਜਿਸ ਦੀ ਹਿਫਾਜ਼ਤ ਆਪਣੀ ਬਹਾਦਰੀ ਲਈ ਜਾਣੇ ਜਾਣ ਵਾਲੇ ਨਿਹੰਗ ਸਿੱਖ ਅੱਧੀ ਸਦੀ ਤੋਂ ਜ਼ਿਆਦਾ ਸਮੇਂ ਤੋਂ ਕਰ ਰਹੇ ਨੇ। ਔਰ 1947 ਤੇ ਉਸ ਦੇ ਆਸ-ਪਾਸ ਜਦੋਂ ਹਿੰਦੂ ਮੁਸਲਮਾਨ ਸਿੱਖ ਯਾਨੀ ਕਿ ਮਜ਼ਹਬ ਦੇ ਨਾਂ ਤੇ ਪੜੋਸੀ ਦਾ ਦੁਸ਼ਮਣ ਬਣਿਆ ਸੀ, ਜਦੋਂ ਮੰਦਰ, ਗੁਰਦੁਆਰੇ ਤੇ ਮਸੀਤਾਂ ਢਾਈਆਂ ਜਾ ਰਹੀਆਂ ਸਨ, ਨਿਹੰਗ ਸਿੱਖਾਂ ਦੇ ਤਰਨਾ ਦਲ ਦੇ ਸਰਦਾਰ ਨੇ ਕਿਹਾ ਕਿ ਗੁਰੂ ਦੀ ਬਣਾਈ ਮਸਜਿਦ ਨੂੰ ਜੇ ਕੋਈ ਨੁਕਸਾਨ ਪਹੁੰਚਾਏਗਾ ਤੇ ਉਹਨੂੰ ਅਸੀਂ ਮੌਤ ਦੇ ਘਾਟ ਉਤਾਰ ਦੇਵਾਂਗੇ। ਉਦੋਂ ਤੋਂ ਮਸਜਿਦ ਉਹਨਾਂ ਦੀ ਦੇਖ ਰੇਖ 'ਚ, ਇਹ BBC ਕਹਿ ਰਿਹਾ, ਇਹ ਕੋਈ ਸਿੱਖ ਰਾਈਟਰ ਨਹੀਂ ਕਹਿ ਰਿਹਾ। ਔਰ ਇਸ ਨੂੰ ਲਿਖਿਆ ਵੀ ਉਹਨਾਂ ਦੇ BBC ਦੇ ਫੈਸਲ ਮੁਹੰਮਦ ਅਲੀ, ਇਹ ਰਿਪੋਰਟਰ ਹੈ ਜਿਹਨੇ ਇਹ ਸਟੋਰੀ ਕੀਤੀ ਹੈ। ਹਾਲਾਂਕਿ ਉਦੋਂ ਸੀਮਾ ਦੇ ਕੋਲ ਵਸੇ ਇਸ ਸ਼ਹਿਰ ਨੂੰ, ਜਿਹੜੇ ਇਹ ਸ਼ਹਿਰ ਵੀ ਔਰ ਪੰਜਾਬ ਦੇ ਦੂਸਰੇ ਮੁਸਲਮਾਨ ਆਬਾਦੀ ਵਾਲੇ ਸ਼ਹਿਰ ਵੀ ਖਾਲੀ ਹੋ ਗਏ ਸੀ। ਫਿਰ ਉਹਨਾਂ ਨੇ ਅੱਗੋਂ ਕਿਹਾ ਕਿ ਮਸਜਿਦ ਦੇ ਅਹਾਤੇ 'ਚ ਨੀਲੇ ਕੱਪੜੇ ਦੇ ਵਿੱਚ 50 ਫੁੱਟ ਲੰਬਾ ਪੋਲ ਜਿਸ ਦੇ ਉੱਤੇ 2 ਧਾਰੀ ਤਲਵਾਰ ਲਟਕ ਰਹੀ ਹੈ, ਖੰਡਾ ਜ਼ਾਹਰ ਹੈ ਨਿਹੰਗ ਸਿੰਘਾਂ ਦਾ, ਜਿਹੜਾ ਉਹਨਾਂ ਦਾ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਹੁੰਦਾ ਹੈ, ਖੰਡਾ ਹੁੰਦਾ ਹੀ ਹੈ। ਉਹ ਇਸ ਗੱਲ ਦਾ ਐਲਾਨ ਹੈ ਕਿ ਇਸ ਮਸਜਿਦ ਦੀ ਸਿਕਿਉਰਿਟੀ ਹੁਣ ਨਿਹੰਗਾਂ ਦੇ ਕੋਲ ਹੈ। ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਨੇ
ਜਦੋਂ 17ਵੀਂ ਸਦੀ 'ਚ ਹਰਗੋਬਿੰਦਪੁਰ ਸ਼ਹਿਰ ਵਸਾਇਆ ਤੇ ਸ਼ਹਿਰ ਦੇ ਮੁਸਲਮਾਨਾਂ ਲਈ ਉਹਨਾਂ ਨੇ ਇਸ ਮਸਜਿਦ ਦੀ ਤਾਮੀਰ ਕਰਵਾਈ। ਗੁਰੂ ਹਰਗੋਬਿੰਦ ਸਾਹਿਬ ਉਦੋਂ ਸਿਰਫ 11 ਸਾਲਾਂ ਦੇ ਸੀ ਜਦੋਂ ਉਹਨਾਂ ਦੇ ਪਿਤਾ ਤੇ ਸਿੱਖਾਂ ਦੇ 5ਵੇਂ ਗੁਰੂ ਅਰਜਨ ਸਾਹਿਬ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ। ਔਰ ਫਿਰ 6ਵੇਂ ਗੁਰੂ ਹਰਗੋਬਿੰਦ 6ਵੇਂ ਗੁਰੂ ਬਣੇ। ਪਿਛਲੇ 35 ਸਾਲਾਂ ਤੋਂ ਮਸਜਿਦ ਦੀ ਸੇਵਾ ਕਰ ਰਹੇ ਬਾਬਾ ਬਲਵੰਤ ਸਿੰਘ ਕਹਿੰਦੇ ਨੇ, ਇਹ ਉਹਨਾਂ ਦੀ ਕੋਟ ਹੈ ਕਿ ਇੱਥੋਂ ਦਾ ਜਿਹੜਾ ਹਰਗੋਬਿੰਦਪੁਰ ਤੋਂ ਪਹਿਲਾਂ ਉੱਥੇ ਥੇ ਜਿਹਾ ਬਣਿਆ ਹੋਇਆ ਸੀ ਵੀ ਇੱਥੋਂ ਦਾ ਚੌਧਰੀ ਜਿਹੜਾ ਉਹ ਬਹੁਤ ਨਫ਼ਰਤ ਕਰਦਾ ਸੀ, ਗੁਰੂ ਘਰ ਨੂੰ ਬੁਰਾ ਭਲਾ ਕਹਿੰਦਾ ਸੀ ਕਿ ਵੀ ਐਸਾ ਸਾਡੀਆਂ ਸਾਖੀਆਂ 'ਚ ਮਿਲਦਾ। ਔਰ ਇਸ ਥਾਂ ਦੇ ਉੱਤੇ ਫਿਰ ਜੰਗ ਹੋਈ ਜਿਸ ਦੇ ਵਿੱਚ ਉਹ ਚੌਧਰੀ ਮਾਰਿਆ ਗਿਆ ਤੇ ਗੁਰੂ ਜੀ ਨੇ ਇੱਥੇ ਜਿਹੜਾ ਜਿੱਥੇ ਗੁਰਦੁਆਰਾ ਬਣਾਇਆ ਉੱਥੇ ਉਹਨਾਂ ਨੇ ਇਹ ਕਿਹਾ ਕਿ ਬਈ ਇੱਥੇ ਮਸਜਿਦ ਵੀ ਬਣੇਗੀ। ਔਰ ਇਹ ਉਹੀ ਜੰਗ ਸੀ ਜਿਹਦੇ ਜੀਵਨ ਚੰਦੂ ਜਿਹੜਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਈ ਜ਼ਿੰਮੇਵਾਰ ਸੀ, ਉਹਦਾ ਮੁੰਡਾ ਵੀ ਜਿਹੜਾ ਉਹ ਲਾਹੌਰ ਦੀ ਫੌਜ ਦੇ ਨਾਲ ਆਇਆ, ਉਹ ਵੀ ਇਸ ਜੰਗ ਦੇ ਵਿੱਚ ਮਾਰਿਆ ਗਿਆ ਸੀ। ਫਿਰ ਉਹਨਾਂ ਨੇ ਕਿਹਾ ਕਿ ਲੰਬੇ ਕੱਦ ਕਾਠੀ ਤੇ ਪਤਲੇ ਸਰੀਰ ਦੇ ਮਾਲਕ ਬਾਬਾ ਬਲਵੰਤ ਸਿੰਘ 10ਵੀਂ ਪਾਸ ਕਰਨ ਤੋਂ ਬਾਅਦ ਇੱਥੇ ਆਏ ਤੇ ਉਦੋਂ ਤੋਂ ਹੀ ਮਸਜਿਦ ਦੀ ਦੇਖਭਾਲ ਤੇ ਸੇਵਾ ਕਰਦੇ ਨੇ। ਉਹ ਮਸਜਿਦ ਦੇ ਹਾਤੇ 'ਚ ਇੱਕ ਕਮਰੇ 'ਚ ਰਹਿੰਦੇ ਨੇ ਤੇ ਜਿਹਦੇ 'ਚ ਇੱਕ ਪੁਰਾਣੀ ਰੈਫਰੀਜਰੇਟਰ, ਇੱਕ ਗੱਲੇ ਦੀ ਬੋਰੀ, ਮਤਲਬ ਕੁਛ ਅੰਦਾਣਾ, ਕੁਛ ਬਰਤਨ, ਤੇ ਉਹਨਾਂ ਦਾ ਜਿਹੜਾ ਜ਼ਿਆਦਾ ਵਕਤ ਹੈ ਉਹ ਜਿੱਥੇ ਆਪਣੇ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ ਉੱਥੇ ਮਸਜਿਦ ਦੀ ਸੇਵਾ ਕਰਦੇ ਨੇ। ਔਰ ਜਿਹੜੇ ਮਸਜਿਦ ਦੇ ਦਰਸ਼ਨਾਂ ਲਈ ਆਉਣ ਵਾਲੇ ਨੇ ਉਹਨਾਂ ਦੀ ਦੇਖ ਰੇਖ ਔਰ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਜਲ ਪਾਣੀ ਨਾਲ ਸੇਵਾ ਕਰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਹੁਣੇ ਹੀ ਕੁਝ ਸਾਲਾਂ ਤੋਂ ਹੀ ਜ਼ਿਆਦਾ ਆਉਣ ਵਾਲੇ ਸ਼ੁਰੂ ਹੋਏ ਨੇ। ਔਰ ਕਿਉਂਕਿ ਇਹ ਜ਼ਾਹਰ ਹੈ ਵੀ ਯੂਨੈਸਕੋ ਨੇ ਇਹਦਾ ਨੋਟਿਸ ਲਿਆ, ਹੁਣ ਉੱਥੇ ਟੂਰਿਸਟ ਵੀ ਹੋਣਗੇ। ਔਰ ਉਹ ਕਹਿੰਦੇ ਨੇ ਵੀ ਈਵਨ 2000 ਤੱਕ ਤਾਂ ਹਰਗੋਬਿੰਦਪੁਰ 'ਚ ਹੀ ਪੈਦਾ ਹੋਏ। ਫਿਰ ਇੱਕ ਨਾਂ ਦਿੱਤਾ ਆਕਾਸ਼ ਨੰਦਾ, ਉਹਨੂੰ ਵੀ ਪਤਾ ਨਹੀਂ ਸੀ ਕਿ ਇੱਥੇ ਕੋਈ ਐਸੀ ਮਸਜਿਦ ਹੈ ਤੇ ਉਹ ਵੀ ਇਤਿਹਾਸਕ ਹੈ ਜਿਹੜੀ ਚੌਥੇ ਪਾਤਸ਼ਾਹ ਨੇ ਬਣਾਈ। ਫਿਰ ਉਹ ਆਕਾਸ਼ ਨੰਦਾ ਕਹਿੰਦੇ ਨੇ ਕਿ ਜਦੋਂ ਯੂਨੈਸਕੋ ਨੇ ਇੱਥੇ ਜਿਹੜੀ ਖਸਤਾ ਹਾਲ ਹੋ ਰਹੀ ਸੀ ਮਸਜਿਦ ਉਸ ਵੱਲ ਉਸ ਨੂੰ ਰੈਕਗਨਾਈਜ਼ ਕੀਤਾ ਤਾਂ ਜਾ ਕੇ ਸ਼ਹਿਰ ਵਾਲਿਆਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਕੋਲ ਕਿੰਨੀ ਵੱਡੀ ਵਿਰਾਸਤ ਹੈ, ਕਿੰਨੀ ਵੱਡੀ ਹਿਸਟਰੀ ਹੈ ਉਹਨਾਂ ਦੇ ਕੋਲ। ਔਰ ਬਾਬਾ ਬਲਵੰਤ ਸਿੰਘ ਨੇ ਜਿਹੜੇ ਉਹਨਾਂ ਦੇ ਨਾਲ ਦੂਜੇ ਸਿੰਘ ਨਿਹੰਗ ਸਿੰਘ ਸੇਵਾ ਕਰਦੇ ਨੇ, ਰਣਜੋਤ ਸਿੰਘ, ਉਹਨਾਂ ਨੇ ਕਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਜ਼ੁਲਮ ਦੇ ਖਿਲਾਫ ਲੜੇ, ਮਜ਼ਹਬ ਦੇ ਖਿਲਾਫ ਨਹੀਂ। ਇਸ ਲਈ ਉਹਨਾਂ ਨੇ ਦੱਸਣ ਦੇ ਲਈ ਕਿ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ, ਉਹਨਾਂ ਨੇ ਇੱਥੇ ਇਹ ਮਸਜਿਦ ਬਣਵਾਈ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਨੇ ਹੁਣ ਜਦੋਂ ਤੋਂ ਇਹ ਯੂਨੈਸਕੋ ਵਾਲੇ ਵੀ ਆਏ ਨੇ, ਸ਼ਹਿਰੀ ਵੀ ਇਸ ਪਾਸੇ ਵੱਲ ਧਿਆਨ ਦਿੰਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਬਾਬਾ ਬਲਵੰਤ ਸਿੰਘ ਕਹਿੰਦੇ ਨੇ ਕਿ ਭਾਈ ਸਾਨੂੰ ਥੋੜਾ ਜਿਹੜਾ ਹੈ ਉਹ ਹੋਰ ਵੀ ਮਦਦ ਚਾਹੀਦੀ ਹੈ, ਵੀ ਖੂਹ ਇੱਕ ਹੋਏ ਔਰ ਪਾਣੀ ਦਾ ਜ਼ਿਆਦਾ ਸੁਚੱਜਾ ਪ੍ਰਬੰਧ ਹੋਏ। ਔਰ ਉਹਨਾਂ ਨੇ ਇਹ ਕਿਹਾ ਕਿ ਬਈ ਇਹ ਜਿਹੜਾ ਇਸ ਮਸਜਿਦ ਦੀ ਨਿਹੰਗ ਸਿੰਘਾਂ ਨੇ ਕਿਹਾ ਵੀ ਅਸੀਂ ਹਰ ਹਾਲਤ 'ਚ ਇਸ ਦੀ ਹਿਫਾਜ਼ਤ ਕਰਾਂਗੇ। ਔਰ ਅਖੀਰਲਾ ਕਾਮੈਂਟ ਜਿਹੜਾ ਉਹਨੇ ਪੱਤਰਕਾਰ ਨੇ ਕੀਤਾ, ਉਹਨੇ ਹਿੰਦੀ 'ਚ ਕਿਹਾ क्योंकि स्टोरी हिंदी है, मैं ही पंजाबी कर रहा हूँ। उन्होंने कहा कि यह हिंदुस्तान की मिली जुली तहजीब का एक अहम हिस्सा है। ये हिंदुआ ने तो मस्जिद बाबरी ढाई है, उन्होंने दी तहजीब नहीं, वो तो तुले हुए ने, उन्होंने तो मुगल सराय नूं दीन दयाल उपाध्याय बनाता ते इत्थे जिहड़े जानसार ने हंग सिंह जिहड़े पेशावर तो लैके मुल्तान तक दीयां जंगां च अगे होके शहीदियां दिंदे सी कि भाई असीं जुल्म दे खिलाफ लड़ना है। ਅੱਜ ਉਹ ਖਾਲਸਾਈ ਬਾਣੇ ਦੇ ਵਿੱਚ ਮਸਜਿਦ ਦਾ ਪ੍ਰਬੰਧ ਕਰਦੇ ਆ ਔਰ ਇਹ ਚੈਲੰਜ ਕਰਕੇ ਕਹਿੰਦੇ ਨੇ ਕਿ ਇਹਦੇ ਵੱਲ ਜਰਾ ਨਜ਼ਰ ਜਿਹੜੀ ਹੈ ਉਹ ਪੁੱਠੀ ਕਰਕੇ ਵੀ ਦੇਖੋ। ਸੋ ਇਹ ਹੈ ਬਿਊਟੀ। ਮੈਂ ਸਮਝਦਾ ਵੀ ਜਦੋਂ ਕੁਰੈਸ਼ ਸਾਹਿਬ ਨੇ ਕਿਹਾ ਵੀ ਖਾਲਿਸਤਾਨ ਦੇ ਨਾਲ ਸਿੱਖਾਂ ਨਾਲ ਅਸੀਂ ਤਾਂ ਸਾਡੀ ਇੰਨੀ ਸਾਂਝ ਹੈ, ਇਹ ਹੈ ਕਿ ਵੀ ਜੇ ਇਸ ਨਫ਼ਰਤ ਦੇ 47 ਦਾ ਦੌਰ ਪਾਗਲਪਨ ਘੱਟ ਨਹੀਂ ਕੀਤਾ ਦੋਨੋਂ ਪਾਸਿਆਂ ਨੇ, ਲੇਕਿਨ ਇਹਦੇ ਬਾਵਜੂਦ ਜੇ ਇਸ ਕਿਸਮ ਦਾ ਪਾਰਟ ਸੀ ਤੇ ਅੱਜ ਜੇ ਇਹ ਜਦੋਂ ਕਿ ਹਿੰਦੂਤਵਾਦ ਦੀ ਨਫ਼ਰਤ ਚਾਰੇ ਪਾਸੇ 180 ਮਿਲੀਅਨ ਮੁਸਲਮਾਨਾਂ ਨੂੰ ਡਰਾਇਆ ਹੋਇਆ ਤੇ ਇਹ ਗੁਰੂ ਕੇ ਲਾਡਲੇ ਜਿਹੜੇ ਨੇ ਇਹ ਉਸ ਮਸਜਿਦ ਦਾ ਪ੍ਰਬੰਧ ਔਰ ਹਿਫਾਜ਼ਤ ਕਰ ਰਹੇ ਨੇ, ਇਹ ਰਿਮਾਰਕੇਬਲ ਹੈ। ਔਰ ਮੈਂ ਸਮਝਦਾ ਵੀ ਇਹੀ ਸਾਂਝ ਸਾਡੀ ਅੱਗੇ ਵੀ ਤੁਰੇਗੀ। ਔਰ ਮੈਂ ਕਿਉਂਕਿ ਅਸੀਂ ਇਸ ਸੈਗਮੈਂਟ ਦੇ ਵਿੱਚ ਇਹ ਵੀ ਕਿਹਾ ਕਿ ਭਾਈ ਇਹ ਅਸੀਂ ਸਿੱਖ ਲੀਡਰਸ਼ਿਪ ਨੇ ਤਾਂ ਜੋ ਕੀਤਾ ਹੀ ਕੀਤਾ, ਅੱਜ ਅਸੀਂ ਕਿੱਥੇ ਆ ਕੇ ਖੜੇ ਔਰ ਇਸ ਪਾਰਟ ਨੂੰ ਅਸੀਂ ਸਾਡੇ ਵੀਰ ਬਲਜਿੰਦਰ ਸਿੰਘ ਜਿਹੜੇ ਕਿ ਸਾਡੇ ਹਮਦਰਦ ਨੇ, ਦੋਸਤ ਨੇ, ਮਿੱਤਰ ਨੇ, ਪੰਥ ਪਿਆਰੇ ਨੇ, ਔਰ ਐਤਵਾਰ ਲੰਗਰ ਤੋਂ ਬਾਅਦ ਐਤਕੀ 2 ਘੰਟੇ ਉਹਨਾਂ ਦੇ ਨਾਲ ਵੀ ਖੁੱਲ੍ਹ ਕੇ ਗੱਲਬਾਤ ਸਾਰੀ ਹਲਕੇ ਅੰਦਾਜ਼ ਉਹਨਾਂ ਦੀ ਇੱਕ ਲਿਖਤ ਸਾਨੂੰ ਆਈ ਹੈ
ਔਰ ਉਹਦੇ 'ਚ ਉਹਨਾਂ ਨੇ ਵਧਾਈਆਂ ਦਿੱਤੀਆਂ ਨੇ 15 ਅਗਸਤ ਦੀਆਂ। ਹੁਣ ਇਹ ਵੀ ਦੇਖ ਲਓ ਵੀ ਕਿਹਨੂੰ ਵਧਾਈਆਂ ਉਹਨਾਂ ਨੇ ਦਿੱਤੀਆਂ, ਮੈਂ ਉਹ ਜ਼ਰੂਰ ਸਾਂਝੀ ਕਰਨਾ ਚਾਹੁੰਦਾ। ਉਹ ਕਹਿੰਦੇ ਨੇ 15 ਅਗਸਤ ਆਜ਼ਾਦੀ। ਮੇਰੇ ਸਾਰੇ ਹਿੰਦੂ ਦੋਸਤਾਂ ਨੂੰ ਆਜ਼ਾਦੀ ਦਿਨ 15 ਅਗਸਤ ਮੁਬਾਰਕ ਹੋਵੇ। ਸਾਰੇ ਪੰਜਾਬੀ ਕਾਮਰੇਡ ਦੋਸਤਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ। ਸਾਰੇ ਬੇਗੈਰਤ ਤੇ ਬੇਜ਼ਮੀਰੇ ਸਿੱਖਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ। ਕੰਮ ਅਕਲ ਘੱਟ ਵਿਕਸਿਤ ਬੁੱਧੀ ਵਾਲੇ ਸਿੱਖਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ। ਸਰਕਾਰੀ ਟਾਊਟ ਟੱਪਿਆਂ, ਚਮਚਿਆਂ, ਫੁਕਰਿਆਂ ਤੇ ਗੱਦਾਰਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ। ਫੁਕਰੇ ਵੀ ਨੇ, ਇਹ ਬਿਲਕੁਲ ਠੀਕ ਹੈ। ਉਹ ਐਂ ਘੁੰਮਦੇ ਰਹਿੰਦੇ ਨੇ ਨਾ, ਕਦੇ ਫੁਕਰਪਣਾ ਇੱਧਰ, ਕਦੇ ਫੁਕਰਪਣਾ ਉੱਧਰ। ਅਕਾਲੀਆਂ, ਕਾਂਗਰਸੀਆਂ, ਝਾੜੂਆਂ ਅਤੇ ਦਾਤੀ ਹਥੌੜਿਆਂ ਵਾਲਿਆਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ। ਇਹਦੇ 'ਚ ਕਮਿਊਨਿਸਟ ਵੀ, ਆਮ ਆਦਮੀ ਵੀ, ਕਾਂਗਰਸੀ ਵੀ, ਅਕਾਲੀ ਵੀ। ਜਿਨ੍ਹਾਂ ਸਿੱਖਾਂ ਨੂੰ 1984 ਵਿੱਚ ਦਿੱਲੀ, ਕਾਨਪੁਰ, ਬੋਕਾਰੋ ਆਦਿ ਵਿੱਚ ਆਪਣੀਆਂ ਧੀਆਂ ਭੈਣਾਂ ਦੀ ਸਰਕਾਰੀ ਸਾਏ ਹੇਠ ਲੁੱਟੀ ਗਈ ਪੱਤ ਅਜੇ ਤੱਕ ਯਾਦ ਹੈ, ਉਹਨਾਂ ਨਾਲ ਬਹੁਤ ਅਫਸੋਸ। ਜਿਨ੍ਹਾਂ ਸਿੱਖਾਂ ਨੂੰ ਆਪਣੀ ਜਾਨ ਤੋਂ ਪਿਆਰੇ ਦਰਬਾਰ ਸਾਹਿਬ ਅਤੇ 40 ਹੋਰ ਗੁਰਧਾਮਾਂ ਤੇ ਹੋਏ ਹਮਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਜੇ ਤੱਕ ਨਹੀਂ ਭੁੱਲੀ, ਉਹਨਾਂ ਨਾਲ ਵੀ ਬਹੁਤ ਅਫਸੋਸ। ਜਿਨ੍ਹਾਂ ਮਾਪਿਆਂ ਦੇ ਪੁੱਤ ਲਾਵਾਰਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ, ਉਹਨਾਂ ਨਾਲ ਵੀ ਬਹੁਤ ਅਫਸੋਸ। ਜਿਨ੍ਹਾਂ ਮਾਪਿਆਂ ਦੇ ਪੁੱਤ ਕਿਸੇ ਸੋਚੀ ਸਮਝੀ ਸਰਕਾਰੀ ਸਾਜ਼ਿਸ਼ ਦੇ ਅਧੀਨ ਨਸ਼ਿਆਂ ਦੀ ਭੇਟ ਚੜ੍ਹਾ ਦਿੱਤੇ ਗਏ, ਉਹਨਾਂ ਨਾਲ ਵੀ ਬਹੁਤ ਅਫਸੋਸ। ਪੰਜਾਬ ਦੇ ਪਾਣੀਆਂ, ਪੰਜਾਬ ਦੀ ਬੰਜਰ ਹੋਣ ਜਾ ਰਹੀ ਜ਼ਮੀਨ ਅਤੇ ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀ ਬੋਲੀ ਜੋ ਹਿੰਦੂਤਵ ਰੂਪੀ ਮਗਰਮੱਛ ਦੇ ਜਬਾੜੇ ਹੇਠ ਆਈ ਸਹਿਕ ਰਹੀ ਹੈ, ਉਸ ਨਾਲ ਵੀ ਬਹੁਤ ਅਫਸੋਸ। ਜਿਹੜੇ ਗਰੀਬ ਇਸ ਦੇਸ਼ ਵਿੱਚ ਰੋਟੀ ਜਾਂ ਇਲਾਜ ਖੁਣੋਂ ਮਰ ਗਏ, ਉਹਨਾਂ ਦੇ ਪਰਿਵਾਰਾਂ ਨਾਲ ਵੀ ਬਹੁਤ ਅਫਸੋਸ। ਬ੍ਰਾਹਮਣੀ ਨਿਜ਼ਾਮ ਅਧੀਨ ਜੋ ਵੀ ਲੁੱਟੇ ਪੁੱਟੇ ਗਏ, ਸਭ ਨਾਲ ਬਹੁਤ ਅਫਸੋਸ। ਕਸ਼ਮੀਰੀਆਂ, ਨਾਗਿਆਂ, ਅਸਾਮੀਆਂ ਅਤੇ ਮਾਓਵਾਦੀਆਂ ਨਾਲ ਵੀ ਬਹੁਤ ਅਫਸੋਸ। ਇਹ ਹੈ ਸਾਡੀ ਤਹਿਰੀਕ ਦਾ ਬਾਕੀ ਸਭ ਨੂੰ ਵੀ ਨਾਲ ਲੈ ਕੇ ਤੋਰਨ ਦੀ ਕਾਮਨਾ। ਗੁਜਰਾਤ ਦੇ ਮੁਸਲਮਾਨਾਂ ਅਤੇ ਉੜੀਸਾ ਦੇ ਈਸਾਈਆਂ ਸਮੇਤ ਸਮੂਹ ਘੱਟ ਗਿਣਤੀਆਂ ਅਕਲੀਅਤਾਂ ਨਾਲ ਵੀ ਬਹੁਤ ਅਫਸੋਸ। ਜਿਨ੍ਹਾਂ ਅੰਦਰ ਕੋਈ ਵੀ ਅਣਖ ਦੀ ਕਣੀ ਬਚੀ ਹੈ, ਉਹਨਾਂ ਸਭ ਨਾਲ ਬਹੁਤ ਅਫਸੋਸ ਅਤੇ ਬਾਕੀ ਸਭ ਨੂੰ ਆਜ਼ਾਦੀ ਦਿਨ ਦੀਆਂ ਬਹੁਤ ਮੁਬਾਰਕਾਂ। ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਰੋਕੀ ਜਾ ਸਕਦੀ। ਹੁਣ ਹੋਰ ਕੋਈ ਰਸਤਾ ਨਹੀਂ ਬਚਿਆ, ਸਿਰਫ ਖਾਲਿਸਤਾਨ ਹੀ ਹੱਲ ਹੈ। ਖਾਲਿਸਤਾਨ ਜ਼ਿੰਦਾਬਾਦ। ਹੁਣ ਮੈਂ ਸਮਝਦਾ ਵੀ ਇਸ ਤੋਂ ਵਧੀਆ ਅਸੀਂ ਹੋਰ ਕੁਝ ਵੀ ਨਹੀਂ ਸੀ ਆਪਣੇ ਸ਼ਬਦਾਂ 'ਚ ਕਹਿ ਸਕਦੇ। ਬੇਜ਼ਮੀਰੇ, ਬੇਅਣਖੇ, ਉਹ ਵੀ ਜਿਹਨਾਂ ਵਰਤਾਏ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸੋ ਹਰਾਮਖੋਰ ਤੇ ਇਧਰ ਜਿਹੜੇ ਆਜ਼ਾਦੀ ਲਈ ਤੁਰੇ ਹੋਏ دیਵਾਨੇ, ਜਿਨ੍ਹਾਂ ਨੇ 1 ਲੱਖ ਤੋਂ ਜ਼ਿਆਦਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਆਪਣਾ ਖੂਨ ਡੋਲਿਆ, ਔਰ ਜਿਹੜੇ ਅੱਜ ਝੰਡਾ ਬਰਦਾਰ ਨੇ, ਇਹ ਬੰਦੇ ਉਹੀ ਨੇ। ਹਰ ਇੱਕ ਨੇ ਉਨਾ ਹੀ 2 ਸੇ ਰਨ ਮੁਕਾਣਾ, 24 ਘੰਟੇ 'ਚ ਉਵੇਂ ਹੀ ਸੌਣਾ ਹੈ, ਉਵੇਂ ਹੀ ਬੱਚੇ ਜੰਮਣੇ ਨੇ। ਲੇਕਿਨ ਫਰਕ ਉਹੀ ਹੈ ਵੀ ਹਰਾਮਖੋਰ ਕੌਣ ਹੈ ਤੇ ਹਲਾਲ ਖੋਰ ਕੌਣ ਹੈ। ਸੋ ਅਸੀਂ ਜਿੱਥੇ ਇਸ ਦਿਨ ਦੇ ਮੌਕੇ ਆਪਣੇ 70 ਵਰ੍ਹਿਆਂ ਦੇ ਉਹਨਾਂ ਸਾਰੇ ਹੀ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਕਸ਼ਮੀਰੀਆਂ ਨੂੰ, ਨਾਗਿਆਂ ਨੂੰ, ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਗੁਲਾਮੀ ਨਹੀਂ ਕਬੂਲੀ, ਗੁਲਾਮੀ ਦੇ ਖਿਲਾਫ ਲੜੇ, ਸ਼ਹੀਦੀਆਂ ਦਿੱਤੀਆਂ, ਜੇਲ੍ਹਾਂ 'ਚ ਨੇ, ਅੱਜ ਵੀ ਲੜੇ ਨੇ। ਉਹ ਸਾਰੇ ਹੀ ਸਾਡੇ ਹਮਸਫਰ ਨੇ। ਅਸੀਂ ਇੱਕੋ ਹੀ ਉਸ ਕਾਫਲੇ ਦੇ ਜਿਹੜੇ ਆ ਉਹ ਹਮਸਫਰ ਹੈ, ਔਰ ਬਾਕੀ ਸਾਡੇ ਲਈ ਖਲੋਣਾ। ਔਰ ਇਹਦੇ 'ਚ ਇੱਕ ਪਾਰਟ ਮੈਂ ਕਨਕਲੂਡਿੰਗ ਪਾਰਟ 'ਚ ਕਹਿ ਦਿਆਂ, ਕਿਉਂਕਿ ਇੱਕ ਖਬਰ ਜਿਹੜੀ ਕਿ ਮੀਡੀਆ 'ਚ ਆਈ, ਉਸ ਤੋਂ ਬਾਅਦ ਸਾਨੂੰ ਪਿਛਲੇ 2 ਦਿਨਾਂ ਤੋਂ ਕਾਫੀ ਕਾਲਾਂ ਆ ਕੇ ਜਿਹੜੀ ਹੈ ਉਸ ਦੀ ਫਰਦਰ ਪੁੱਛਗਿੱਛ ਹੋਈ ਕਿ ਵੀ ਕੀ ਹੋ ਰਿਹਾ ਜਾਂ ਕੀ ਹੈ। ਵਰਲਡ ਸਿੱਖ ਪਾਰਲੀਮੈਂਟ ਹੁਣ ਜਿਨ੍ਹਾਂ ਨੂੰ ਜਿਹੜਾ ਉਹ ਦਸੰਬਰ 2015 ਦਾ ਸਰਬੱਤ ਖਾਲਸਾ ਯਾਦ ਹੈ, ਚੱਬੇ ਦਾ, ਜਿਹੜੇ ਮਤੇ ਉੱਥੇ ਪਾਸ ਹੋਏ ਸਨ, ਉਹਨਾਂ ਦੇ ਵਿੱਚ ਇੱਕ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ, ਇਹ ਉਸ ਦਾ ਇੱਕ ਮਤਾ ਸੀ। ਸੋ ਉਸ ਬਾਰੇ ਇੱਕ ਮੁੱਢਲੇ ਸ਼ੁਰੂਆਤੀ ਕਦਮ ਦੇ ਤੌਰ ਤੇ
ਜਿਹੜੀਆਂ ਯੂਰਪ ਦੀਆਂ ਔਰ ਅਮਰੀਕਾ ਕੈਨੇਡਾ ਦੀਆਂ ਆਸਟ੍ਰੇਲੀਆ ਦੇ ਨੁਮਾਇੰਦੇ ਉੱਥੇ ਇਕੱਠੇ ਸਨ ਔਰ ਵੀਕਐਂਡ ਦੇ ਉੱਤੇ ਉਹਨਾਂ ਨੇ ਜਿਹੜੀ ਪ੍ਰੈਸ ਸਟੇਟਮੈਂਟ ਦਿੱਤੀ, ਮੇਰੇ ਕੋਲ ਵੀ ਉਹੀ ਆਈ ਔਰ ਪੰਜਾਬੀ ਅਜੀਤ ਔਰ ਦੂਸਰੇ ਮੀਡੀਆ 'ਚ ਖਬਰ ਵੀ ਲੱਗੀ। ਉਹਨਾਂ ਨੇ ਇਹ ਐਲਾਨ ਕੀਤਾ ਕਿ 300 ਮੈਂਬਰਾਂ ਵਾਲੀ ਇਹ ਵਰਲਡ ਸਿੱਖ ਪਾਰਲੀਮੈਂਟ, ਜਿਹਦੇ 'ਚ 150 ਨੁਮਾਇੰਦਾ ਜਿਹੜਾ ਹੈ ਉਹ ਭਾਰਤੀ ਨਕਸ਼ੇ ਵਿੱਚ ਕੈਦ ਸਿੱਖਾਂ 'ਚੋਂ ਹੋਏਗਾ, ਸਿੱਖ ਹੋਮਲੈਂਡ 'ਚੋਂ, ਔਰ 150 ਨੁਮਾਇੰਦਾ ਜਿਹੜਾ ਹੈ ਉਹ ਦੁਨੀਆ ਭਰ 'ਚੋਂ ਜਿੱਥੇ ਜਿੱਥੇ ਸਿੱਖ 5 ਮਿਲੀਅਨ ਸਿੱਖ ਡਾਇਸਪੋਰਾ ਵਸਦਾ ਹੈ ਉਹ ਹੋਏਗਾ। ਔਰ ਇਹਨੂੰ ਅੱਗੋਂ ਤਰਤੀਬ ਦੇਣ ਦੇ ਲਈ ਇਹ ਅਜੇ ਸ਼ੁਰੂਆਤ ਹੈ, ਇਹਨੂੰ ਕਈ ਮਹੀਨੇ ਵਿਚਾਰ ਚਰਚਾਵਾਂ ਕਿ ਕਿਵੇਂ ਇੱਕ ਨੁਮਾਇੰਦਾ ਬਾਡੀ 30 ਮਿਲੀਅਨ ਸਿੱਖਾਂ ਦੀ ਬਣੇ, ਜਿਹੜੀ ਫਿਰ ਸਿੱਖ ਹਿੱਤਾਂ ਦੀ ਗੱਲ ਇੰਟਰਨੈਸ਼ਨਲ ਲੈਵਲ ਤੇ ਹਕੂਮਤਾਂ ਦੇ ਨਾਲ ਦੂਸਰਿਆਂ ਨਾਲ ਕਰੇ। ਸੋ ਮੁੱਢਲੇ ਤੌਰ ਤੇ ਇਹਨਾਂ ਨੇ ਉਸ ਮੀਟਿੰਗ ਦੇ ਵਿੱਚ ਜਿਹੜਾ ਉਹਨਾਂ ਦਾ ਐਲਾਨ ਜਾਂ ਪ੍ਰੈਸ ਰਿਲੀਜ਼ ਹੈ 15 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਉਹਨਾਂ ਨੇ ਬਣਾਈ ਹੈ ਔਰ ਉਸ 15 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਚੋਂ 3 ਮੈਂਬਰ ਅਮਰੀਕਾ ਚੋਂ ਲਏ ਨੇ, 2 ਕੈਨੇਡਾ ਚੋਂ ਨੇ, 2 ਆਸਟ੍ਰੇਲੀਆ ਚੋਂ ਨੇ, ਇਸੇ ਤਰ੍ਹਾਂ ਇੰਗਲੈਂਡ ਔਰ ਯੂਰਪ ਤੋਂ ਨੇ ਔਰ ਜਿਹੜੇ ਅਮਰੀਕਾ ਤੋਂ 3 ਮੈਂਬਰ ਉਹਦੇ ਚ ਲਏ ਨੇ। ਇੱਕ ਇਹ ਮਾਣ ਉਹਨਾਂ ਨੇ ਸਾਨੂੰ ਦਿੱਤਾ ਹੈ। ਦੂਸਰੇ ਮੈਂਬਰ ਵੀਰ ਹਿੰਮਤ ਸਿੰਘ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਔਰ ਤੀਸਰੇ ਅਮਰਦੀਪ ਸਿੰਘ ਜਿਹੜੇ ਕੈਲੀਫੋਰਨੀਆ ਬੇ ਏਰੀਆ ਚ ਨੇ, ਸਿੱਖਸ ਫਾਰ ਜਸਟਿਸ ਦੇ ਨਾਲ ਉਹਨਾਂ ਦਾ ਕਾਫੀ ਐਕਟਿਵਿਜ਼ਮ ਰਿਹਾ ਹੈ, ਉਹ ਨੇ। ਅਜੇ ਬਾਕੀ ਡਿਟੇਲ ਜਿਉਂ-ਜਿਉਂ ਅਮਰਜ ਹੋਏਗੀ, ਕਿਉਂਕਿ ਮੈਂ ਇਹ ਸਮਝਦਾ ਵੀ ਪਹਿਲਾਂ ਤਾਂ ਮੈਂ ਸ਼ੁਕਰੀਆ ਅਦਾ ਕਰਦਾ ਉਹਨਾਂ ਸਾਰਿਆਂ ਹੀ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਕਿ ਭਾਈ ਅਸੀਂ ਕੁਝ ਕਰ ਸਕਦੇ। ਪਰ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਵੀ ਅਸੀਂ ਇੱਕ ਗੱਲ ਬਾਰੇ, ਔਰ ਇੱਕ ਚੰਗੀ ਗੱਲ ਸੀ ਕਿ ਸਟੇਟਮੈਂਟ 'ਚ ਇਹ ਗੱਲ ਬਿਲਕੁਲ ਕਲੀਅਰ ਸੀ, ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ 15 ਅਗਸਤ ਹਿੰਦੂਆਂ ਦਾ ਆਜ਼ਾਦੀ ਦਿਨ ਹੈ, 14 ਅਗਸਤ ਪਾਕਿਸਤਾਨ ਇੰਡੀਪੈਂਡੈਂਸ ਡੇ, ਔਰ ਅਸੀਂ 13 ਅਗਸਤ ਨੂੰ ਇਹ ਐਲਾਨ ਕਰ ਰਹੇ ਹਾਂ। ਉਹਨਾਂ ਨੇ ਕਿਹਾ ਭਾਵੇਂ 13 ਨੂੰ ਅਨਲੱਕੀ ਸਮਝਦੇ ਹਾਂ, ਪਰ ਅਸੀਂ ਇਹ ਮੈਸੇਜ ਦੇ ਰਹੇ ਹਾਂ ਸਾਡਾ ਆਜ਼ਾਦੀ ਦਿਨ ਹੈ ਕਿ ਅਸੀਂ ਜਿਹੜਾ ਇਸ ਖਾਲਿਸਤਾਨ ਦੀ ਕਾਇਮੀ ਲਈ ਆਜ਼ਾਦ ਸਿੱਖ ਨੇਸ਼ਨ ਦੇ ਲਈ, ਕਿਉਂਕਿ ਇਹ ਗੱਲ ਮੈਂ ਸਪਸ਼ਟ ਕਰ ਦਿੱਤੀ ਸੀ ਕਿ ਭਾਈ ਜਦੋਂ ਤੁਸੀਂ ਸ਼ੇਰਾਂ ਦਾ ਸ਼ਿਕਾਰ ਕਰਦੇ ਹੋਵੋ ਫਿਰ ਬਤਕਾਂ ਨਹੀਂ ਮਾਰਨੀਆਂ ਹੈ ਕਿ ਹੁਣ ਜੇ ਅਸੀਂ ਜਿੱਥੋਂ ਤੱਕ ਸਾਡੀ ਸਟਰਗਲ ਆ ਗਈ ਹੈ, ਜੇ ਖਾਲਿਸਤਾਨ ਤੋਂ ਕੋਈ ਗੱਲ ਘੱਟ ਹੋਏਗੀ, ਉੱਥੋਂ ਦੇ ਸਿਸਟਮ ਵਾਲਿਆਂ ਨੇ ਕੀ ਕਰਨਾ ਹੈ, ਜਿਹੜੇ ਨਕਸ਼ੇ 'ਚ ਕੈਦ ਨੇ ਉਹਨਾਂ ਦੀਆਂ ਕੀ ਹੈ, ਉਹ ਉਹਨਾਂ ਦੇ ਵੀ ਅਸੀਂ ਕੋਈ ਜਿਹੜਾ ਉਹ ਤਲਵਾਰ ਦੇ ਜ਼ੋਰ ਨਾਲ ਕੋਈ ਗੱਲ ਨਹੀਂ ਥੋਪਣ ਦੇ ਹੱਕ 'ਚ। ਪਰ ਜੇ ਵਰਲਡ ਸਿੱਖ ਪਾਰਲੀਮੈਂਟ ਆਜ਼ਾਦ ਖਾਲਿਸਤਾਨ ਦੇ ਲਈ ਇੰਟਰਨੈਸ਼ਨਲ ਆਪਣਾ ਲੌਬੀ ਦੇ ਲਈ ਹੈ ਤੇ ਅਸੀਂ ਹਾਜ਼ਰ ਹੈ, ਪਰ ਜੇ ਇਸ ਤੋਂ ਘੱਟ ਵੱਧ ਕੋਈ ਗੱਲ ਹੋਈ ਫਿਰ ਅਸੀਂ ਇਸ ਦਾ ਜਿਹੜਾ ਉਹ ਉਸ ਨਾਲ ਸਹਿਮਤ ਨਹੀਂ ਹੋਵਾਂਗੇ। ਸੋ ਉਹਨਾਂ ਦੀ ਸਟੇਟਮੈਂਟ ਤੋਂ ਵੀ ਜ਼ਾਹਰ ਹੈ, ਔਰ ਆਉਣ ਵਾਲੇ ਸਮੇਂ 'ਚ ਜਿਹੜੀਆਂ ਵੀ ਡਿਵੈਲਪਮੈਂਟਸ ਹੋਣਗੀਆਂ ਅਸੀਂ ਹਰ ਇੱਕ ਨੂੰ, ਔਰ ਮੈਂ ਅੱਜ ਵੀ ਜਿਹਨਾਂ ਦੀਆਂ ਕਾਲਸ ਆਈਆਂ ਮੈਂ ਕਿਹਾ ਜੀ ਇਹ ਸਿਰਫ ਕੋਆਰਡੀਨੇਸ਼ਨ ਕਮੇਟੀ ਹੈ ਜਿੰਨੀ ਕਿ ਮੇਰੀ ਅੰਡਰਸਟੈਂਡਿੰਗ ਹੈ, ਸਟਰਕਚਰ ਇਹਦਾ ਐਮਰਜ ਹੋਏਗਾ ਔਰ ਉਹਦੇ 'ਚ ਪੰਜਾਬ 'ਚ ਜਿਹੜੀਆਂ ਸਾਡੀਆਂ ਸੰਘਰਸ਼ਸ਼ੀਲ ਸਾਰੀਆਂ ਧਿਰਾਂ ਨੇ, ਉਹ ਵੀ ਬਾਹਰ ਵੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਭਾਵੇਂ ਇੱਕ ਦੂਜੇ ਨਾਲ ਨਾ ਵੀ ਸਹਿਮਤ ਹੁੰਦੇ ਹੋਣ, ਲੇਕਿਨ ਇਹਦਾ ਹਿੱਸਾ ਬਣਨ ਔਰ ਇਹਨੂੰ ਅਸੀਂ ਜਿਹੜਾ ਇਹ ਵਰਲਡ ਸਿੱਖ ਪਾਰਲੀਮੈਂਟ ਅਲਟੀਮੇਟਲੀ ਕੌਮੀ ਆਵਾਜ਼ ਬਣੇ 30 ਮਿਲੀਅਨ ਸਿੱਖਾਂ ਦੀ ਔਰ ਖਾਲਿਸਤਾਨ ਦੀ ਕਾਇਮੀ ਤੱਕ ਅਸੀਂ ਇਸ ਨੂੰ ਪਹੁੰਚਾ ਸਕੀਏ, ਔਰ ਉਦੋਂ ਤੋਂ ਬਾਅਦ ਫਿਰ ਉਹਨੂੰ ਖਾਲਿਸਤਾਨ ਦੀ ਪਾਰਲੀਮੈਂਟ ਇੰਟਰਿਮ ਪਾਰਲੀਮੈਂਟ ਕਹਿ ਦੇਵਾਂਗੇ ਔਰ ਫਿਰ ਖਾਲਿਸਤਾਨ ਦੇ ਸ਼ਹਿਰੀ ਆਪਣੇ ਨੁਮਾਇੰਦੇ ਜੋ ਵੀ ਉਸ ਵੇਲੇ ਦਾ ਜਿਹੜਾ ਸਿਸਟਮ ਹੋਏਗਾ ਉਹਦੇ ਰਾਹੀਂ ਚੁਣਨਗੇ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਵੀ ਇਹ ਇੱਕ ਜਿਹੜਾ ਸਰਬੱਤ ਖਾਲਸਾ ਦਾ ਰੈਜ਼ੋਲੂਸ਼ਨ ਸੀ ਉਹਦੀ ਇੰਪਲੀਮੈਂਟੇਸ਼ਨ ਵੱਲ ਇੱਕ ਪੇਸ਼ਕਦਮੀ। ਦੇਖੋ ਜੀ ਕਿੰਨਾ ਵਧੀਆ ਦਿਨ ਚੜਿਆ ਅੱਜ, ਕਿੰਨੀਆਂ ਵਧੀਆ ਤੁਸੀਂ ਸਾਨੂੰ ਖੁਸ਼ਖਬਰੀਆਂ ਮੁਬਾਰਕਾਂ ਦਿੱਤੀਆਂ ਨੇ ਸਾਰਿਆਂ ਨੂੰ, ਬਹੁਤ ਵਧੀਆ ਲੱਗਿਆ ਡਾਕਟਰ ਸਾਹਿਬ। ਸਾਡੇ ਇਹ ਵੀਕ ਦਾ ਜਿਹੜਾ ਪਹਿਲਾ ਪ੍ਰੋਗਰਾਮ ਸੀ ਬੜਾ ਵਧੀਆ ਰਿਹਾ ਅੱਜ ਦਾ ਜੀ ਡਾਕਟਰ ਸਾਹਿਬ। ਇਸ ਤੋਂ ਪਹਿਲਾਂ ਆਪਾਂ ਬ੍ਰੇਕ ਲਈਏ, ਅਸੀਂ ਆਪਣੇ ਫਿਰ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ, ਜਾਂ ਫਿਰ ਤੁਸੀਂ TV84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਸਾਡੇ ਇਸ ਪਤੇ ਤੇ 3601 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵਿਊਅਰਸ, ਉਸ ਦਾ ਨਏ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।